ਸਾਡੇ ਨਾਲ ਅੱਜ ਬਹੁਤ ਸੋਹਣੇ ਦੋਸਤ ਰਸ਼ਪਾਲ ਜੀ। ਮੈਂ ਕੋਈ ਸੈਲੀਬ੍ਰਿਟੀ ਨਹੀਂ ਹਾਂ ਜੀ। ਇਹ ਢਿੱਲੋਂ ਸਾਹਿਬ ਦੀ ਬਦੌਲਤ ਮੈਨੂੰ ਇਹਨਾਂ ਨੇ 4 ਦਿਨ ਦੇ ਵਿੱਚ ਇੰਨੀ ਕੁ ਫੀਲ ਦਵਾ ਦਿੱਤੀ ਕਿ ਮੈਂ ਆਪਣੇ ਆਪ ਨੂੰ ਸੁਪਰਸਟਾਰ ਸਮਝਣ ਲੱਗ ਗਿਆ। ਢਿੱਲੋਂ ਸਾਹਿਬ ਹਰ ਬੰਦੇ ਨੇ ਮੈਨੂੰ ਪੁੱਜ ਕੇ ਤੇ ਮੇਰੇ ਨਾਲ ਇੰਟਰੋਡਕਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ ਬੈਸਟ ਵਿਸ਼ੇਸ ਦਿੱਤੀਆਂ ਉਹਨਾਂ ਨੇ, ਈਦ ਦੀਆਂ ਮੈਂ ਵੀ ਦਿੱਤੀਆਂ। ਤੇ ਮੈਂ ਕਹਿੰਦਾ ਕਿ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਿਸੇ ਦੂਸਰੀ ਜਗ੍ਹਾ 'ਤੇ ਮੈਨੂੰ ਇੱਦਾਂ ਹੀ ਲੱਗ ਰਿਹਾ ਕਿ ਜਿੱਦਾਂ ਮੈਂ ਆਪਣੇ ਲੋਕਾਂ ਦੇ ਵਿੱਚ ਵਿਚਰ ਰਿਹਾ। ਮੈਂ ਜਦੋਂ ਦਾ ਆਇਆ ਮੈਂ ਦੇਖ ਰਿਹਾ ਕਿ ਦੁਨੀਆ ਭਰ ਤੋਂ ਲੋਕੀ ਤੁਹਾਨੂੰ ਕੰਟੈਕਟ ਕਰ ਰਹੇ ਨੇ। ਹਾਂਜੀ। ਔਰ ਜਿਉਂ-ਜਿਉਂ ਅੱਗੇ ਤੋਂ ਅੱਗੇ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਲੱਗ ਰਿਹਾ ਹੈ, ਹਰ ਇੱਕ ਦੇ ਵਿੱਚ ਕਿਉਰਿਓਸਿਟੀ ਆ ਰਹੀ ਹੈ ਕਿ ਅਸੀਂ ਵੀ ਜਾ ਕੇ ਆਈਏ। ਜੀ ਨਿਉਂਦਰਾ ਪਾਉਂਦੇ ਉਹ ਜਦੋਂ ਕੱਲ ਨੂੰ ਪੁਲ ਉਸਾਰਿਆ ਜਾਊ ਨਾ ਬਣੂਗਾ ਤੇ ਉਹ ਨਿਉਂਦਰਾ ਕਿਸੇ ਨਾ ਕਿਸੇ ਰਾਹੀਂ ਵਾਪਸ ਆਊ, ਇੱਕ ਦੂਜੇ ਨੂੰ ਆਪਾਂ ਮਿਲਾਂਗੇ। ਵੀ ਯਾਰ ਆਹ ਫੀਲ ਇੰਨੇ ਸਾਲਾਂ 'ਚ ਹੋਰ ਕਿਤੇ ਨਹੀਂ ਸੀ ਮਿਲੀ ਜਿਹੜੀ ਇੱਥੇ ਆ ਕੇ ਮਿਲੀ ਹੈ। ਤੇ ਮੈਂ ਕਹਿੰਦਾ ਮੇਰੇ ਵਾਂਗੂ ਹਰ ਇੱਕ ਨੂੰ ਮਿਲੇਗੀ, ਕਿਉਂਕਿ ਪਿਆਰ ਹੀ ਬੜਾ ਲੋਕਾਂ ਦੇ ਦਿਲਾਂ ਦੇ ਵਿੱਚ ਇੱਥੇ। ਇੱਕ ਪਾਸਪੋਰਟ ਦੀ ਕਾਪੀ ਤੇ ਇੱਕ ਇਨਵੀਟੇਸ਼ਨ ਲੈਟਰ ਤੇ ਇੱਕ ਆਪਣੀ ਫੋਟੋ, ਆ 3 ਚੀਜ਼ਾਂ ਅਪਲੋਡ ਕਰੋ ਤੇ ਤੁਹਾਡਾ ਵਿਦਨ ਵੀਕ ਔਰ 2 ਵੀਕਸ ਦੇ ਵਿੱਚ ਤੁਹਾਡਾ ਆਨਲਾਈਨ ਤੁਹਾਡਾ ਵੀਜ਼ਾ ਈਜ਼ੀ ਹੋ ਗਿਆ। ਈਜ਼ੀ, ਬਹੁਤ ਈਜ਼ੀ। ਇਹੀ ਮੈਸੇਜ ਜਿਹੜਾ ਸਾਡੀ ਕੋਸ਼ਿਸ਼ ਹੁੰਦੀ ਸਾਰਿਆਂ ਤੱਕ ਪਹੁੰਚਾਉਣ ਦਾ ਵੀ ਪਾਕਿਸਤਾਨ ਦਾ ਸੌਫਟ ਇਮੇਜ, ਲੋਕ ਆਉਣ ਜ਼ਿਆਦਾ ਤੋਂ ਜ਼ਿਆਦਾ, ਰਾਬਤੇ ਬਣਨ, ਇੱਕ ਦੂਜੇ ਵਿੱਚ ਪਿਆਰ ਬਣੇ, ਇਹ ਨਫ਼ਰਤ ਦੀਆਂ ਦੀਵਾਰਾਂ ਜਿਹੜੀਆਂ ਬਿਲਕੁਲ ਖਤਮ ਹੋਣੀ ਚਾਹੀਦੀਆਂ। ਸੁਖਾਲੇ ਹੋਣ, ਬਾਰਡਰ ਰਹਿਣ, ਫਰੈਂਡਲੀ ਬਾਰਡਰ ਰਹਿਣ, ਫਰੈਂਡਲੀ ਰਹਿਣ। ਬਿਲਕੁਲ ਤੁਹਾਡਾ ਬਹੁਤ ਵਧੀਆ ਤੁਸੀਂ ਕਿਹਾ। अस्सलाम वालेकुम दोस्तों, मैं नासिर ढिल्लों, ਤੁਸੀਂ ਜੁੜੇ ਸਾਡੇ ਚੈਨਲ ਪੰਜਾਬੀ ਲਹਿਰ ਤੇ। ਕੋਸ਼ਿਸ਼ ਕਰਦੇ ਰਹੀਦਾ ਦੋਵਾਂ ਪੰਜਾਬਾਂ ਦੀ ਸਾਂਝ ਨੂੰ ਲੈ ਕੇ। ਜਿਹੜੇ ਦੋਸਤ ਉੱਧਰੋਂ ਆਉਂਦੇ ਨੇ, ਸਰਦਾਰ ਵੀਰ ਜਾਂ ਹੋਰ ਜਿੰਨੇ ਵੀ ਨੇ ਬਾਹਰਲੇ ਮੁਲਕਾਂ ਤੋਂ, ਉਹ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਯੂਰਪ, ਜਿੱਥੋਂ ਵੀ ਹੋਣ, ਉਹਨਾਂ ਨੂੰ ਫੈਸਿਲੀਟੇਟ ਕਰਨ ਦੀ, ਉਹਨਾਂ ਨੂੰ ਮਿਲ ਕੇ ਉੱਥੋਂ ਪਾਕਿਸਤਾਨ ਕਮਾਉਣ ਦੀ ਕੋਸ਼ਿਸ਼, ਵੀ ਇੱਕ ਰਾਬਤੇ ਹੋਣ, ਇੰਟਰੈਕਸ਼ਨ ਹੋਵੇ ਇੱਧਰ ਦੇ ਅਤੇ ਉੱਧਰ ਦੇ ਲੋਕਾਂ ਦੇ ਵਿੱਚ। ਕਿਤੇ ਨਾ ਕਿਤੇ ਜਿਹੜੇ ਆਉਂਦੇ ਨੇ ਲੋਕ, ਭਾਵੇਂ ਇੰਡੀਆ ਤੋਂ ਵੀ ਆਉਣ, ਉਹਨਾਂ ਨੂੰ ਹੁੰਦਾ ਵੀ ਉੱਥੇ ਸਾਨੂੰ ਕੋਈ ਜਾਣਨ ਵਾਲਾ ਹੋਵੇ। ਜਿਹੜੇ ਇੰਡੀਵਿਜੂਅਲ ਆਉਂਦੇ ਨੇ, ਇਕੱਲੇ ਵਿਜ਼ਿਟ ਵਾਸਤੇ ਆਉਂਦੇ ਨੇ, ਮਤਲਬ ਵੀ ਉਹ ਆਸਰਾ ਹੁੰਦਾ ਵਾ ਨਾ ਵੀ ਇੱਕ ਬੰਦਾ ਸਾਨੂੰ ਉੱਥੇ ਕੋਈ ਯਾਰ ਕੋਈ ਜਾਣਦਾ ਹੈ ਜਿਹੜਾ ਸਾਡੇ ਵਾਸਤੇ ਸਾਨੂੰ ਘੁਮਾ ਫਿਰਾ ਦੇਵੇਗਾ। ਸੋ ਉਸ ਸੈਟਿਸਫੈਕਸ਼ਨ ਨੂੰ ਜਿਹੜਾ ਵਾ ਉਹ ਆਪਣੇ ਅਸਲ ਰੂਪ 'ਚ ਲਿਆਉਣ ਦਾ ਕਰਕੇ ਇਹਨਾਂ ਲੋਕਾਂ ਨੂੰ ਮਿਲੀਦਾ ਵੀ ਆ, ਅਤੇ ਇਹਨਾਂ ਨਾਲ ਟਾਈਮ ਵੀ ਸਪੈਂਡ ਕਰੀਦਾ, ਨਾਲ ਤਜਰਬਾਤ ਵੀ ਸ਼ੇਅਰ ਕਰੀਦੇ ਨੇ, ਨਾਲ ਦੀ ਨਾਲ ਉਹ ਡਰ ਜਿਹੜਾ ਵਾ ਦੂਰ ਕਰਨ ਦੀ ਵੀ ਕੋਸ਼ਿਸ਼ ਕਰੀਦੀ ਹੈ, ਜਿਹੜਾ ਮੈਨੂੰ ਲੱਗਦਾ ਵੀ 75 ਵਰ੍ਹਿਆਂ ਤੋਂ ਮੀਡੀਆ ਨੇ ਸਾਡੇ ਦਿਮਾਗਾਂ 'ਚ ਭਰਿਆ ਵੀ ਪਾਕਿਸਤਾਨ ਐਵੇਂ ਅਤੇ ਇੰਡੀਆ ਹੋਵੇ। ਉਹ ਇੱਕ ਦੂਜੇ ਦੇ ਉਹ ਦਿਮਾਗਾਂ ਦੇ ਵਿੱਚੋਂ ਉਹ ਡਰ ਜਿਹੜਾ ਉਹ ਜਿਹੜਾ ਡਰ ਦਾ ਖੌਲ ਆ ਉਹ ਵੀ ਲਾਉਣ ਦੀ ਕੋਸ਼ਿਸ਼ ਕਰੀਦੀ ਹੈ। ਸੋ ਸਾਡੇ ਨਾਲ ਅੱਜ ਬਹੁਤ ਸੋਹਣੇ ਦੋਸਤ ਰਸ਼ਪਾਲ ਜੀ। ਰਸ਼ਪਾਲ ਜੀ, ਵੈਲਕਮ ਤੁਹਾਨੂੰ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਪਾਕਿਸਤਾਨ ਵਿੱਚ ਵੈਲਕਮ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ। ਬਹੁਤ ਵਧੀਆ ਲੱਗਾ ਤੁਸੀਂ ਪਾਕਿਸਤਾਨ ਆਏ, ਪਾਕਿਸਤਾਨ ਆ ਕੇ ਸਾਡੇ ਕੋਲ ਹੁਣ ਬੈਠੇ ਹੋ। ਪਹਿਲਾਂ ਸਾਰਿਆਂ ਨਾਲੋਂ ਤਾਂ ਇਹ ਵੀ ਆਪਣਾ ਪੂਰਾ ਨਾਂ ਜ਼ਰਾ ਦੱਸ ਦਿਓ ਤੇ ਰਹਿੰਦੇ ਕਿੱਥੇ ਹੋ? ਮੇਰਾ ਨਾਮ ਰਸ਼ਪਾਲ ਸਿੰਘ ਹੈ ਜੀ। ਮੈਂ ਵੈਸੇ ਤੇ ਅੰਮ੍ਰਿਤਸਰ ਦਾ ਜੰਮਿਆ ਪਲਿਆ, ਮੈਂ ਅੰਮ੍ਰਿਤਸਰ ਦਾ, ਪਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਹਾਲੈਂਡ 'ਚ ਰਹਿ ਰਿਹਾ, ਐਮਸਟਰਡੈਮ। ਅੱਜ ਮੇਰਾ ਚੌਥਾ ਦਿਨ ਹੈ ਜੀ ਲਾਹੌਰ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਨਿਕਲ ਰਿਹਾ। ਢਿੱਲੋਂ ਸਾਹਿਬ ਤੇ ਵਕਾਸ ਸਾਹਿਬ, ਇਹਨਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਹੈ। ਮੈਂ ਇਹ ਸਮਝਦਾ ਕਿ ਜੇ ਮੈਂ ਇਕੱਲਾ ਕਿਧਰੇ ਆਉਂਦਾ ਤੇ ਮੈਂ ਤੇ ਗੁਆਚੇ ਫਿਰਨਾ ਸੀਗਾ, ਜਿਸ ਹਿਸਾਬ ਦੇ ਨਾਲ ਤੁਸੀਂ ਮੈਨੂੰ ਲਾਹੌਰ ਦਿਖਾਇਆ, ਪਾਕਿਸਤਾਨ ਦਿਖਾਇਆ। ਕੱਲ੍ਹ ਨਨਕਾਣਾ ਸਾਹਿਬ ਗਏ ਸੀਗੇ, ਬੜੇ ਚੰਗੀ ਤਰ੍ਹਾਂ ਦਰਸ਼ਨ ਕਰਵਾਏ ਨੇ। ਅਤੇ ਮੈਂ ਕਹਿੰਦਾ ਕਿ ਜੋ ਕੰਮ ਤੁਸੀਂ ਕਰ ਰਹੇ ਹੋ ਇਹ ਬਹੁਤ ਹੀ ਅੱਛਾ ਹੈ। ਇਹਦੇ ਨਾਲ ਇੱਕ ਬ੍ਰਿਜ ਬਿਲਡ ਹੋ ਰਿਹਾ ਦੋਨਾਂ ਪੰਜਾਬਾਂ ਦੇ ਵਿੱਚ ਤੇ ਦੋਨੋਂ ਤਰਫ ਦੇ ਲੋਕਾਂ ਦੇ ਵਿੱਚ। ਜਦੋਂ ਬ੍ਰਿਜ ਬਣ ਜਾਏਗਾ ਨਾ, ਮੈਂ ਅੱਗੇ ਆਉਂਦਾ ਹੁੰਦਾ ਵੀ ਰਸ਼ਪਾਲ ਜੀ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੀਂਹ ਦੇ ਵਿੱਚ, ਕਿਸੇ ਨਾ ਕਿਸੇ ਸਤੂਨ ਦੇ ਵਿੱਚ ਸਾਡਾ ਹਿੱਸਾ ਵੀ ਹੋਏਗਾ ਕਿ ਇਹਨਾਂ ਨੇ ਆ ਪੁਲ ਦੀ ਜਿਹੜੀ ਤਮੀਰ ਉਹਦੇ 'ਚ ਆਪਣਾ ਹਿੱਸਾ ਪਾਇਆ। ਬਿਲਕੁਲ ਜੀ, ਤੁਹਾਡਾ ਨਾਂ ਆਲਰੇਡੀ ਰਜਿਸਟਰਡ ਹੋ ਚੁੱਕਾ ਉੱਥੇ। ਮੈਂ ਜਦੋਂ ਦਾ ਆਇਆ ਮੈਂ ਦੇਖ ਰਿਹਾ ਕਿ ਦੁਨੀਆ ਭਰ ਤੋਂ ਲੋਕੀ ਤੁਹਾਨੂੰ ਕੰਟੈਕਟ ਕਰ ਰਹੇ ਨੇ। ਹਾਂਜੀ।
ਔਰ ਜਿਉਂ-ਜਿਉਂ ਅੱਗੇ ਤੋਂ ਅੱਗੇ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਲੱਗ ਰਿਹਾ ਹੈ, ਹਰ ਇੱਕ ਦੇ ਵਿੱਚ ਕਿਉਰਿਓਸਿਟੀ ਆ ਰਹੀ ਹੈ ਕਿ ਅਸੀਂ ਵੀ ਜਾ ਕੇ ਆਈਏ, ਔਰ ਤੁਸੀਂ ਵੀ ਖੁਸ਼ ਹੋ ਕੇ ਕਰਦੇ ਹੋ ਐਕਸੈਪਟ ਸਾਰਿਆਂ ਨੂੰ, ਤੁਸੀਂ ਵੀ ਬਾਹਾਂ ਆਉਂ ਖਿਲਾਰ ਕੇ ਕਹਿ ਰਹੇ ਹੋ ਵੈਲਕਮ ਉਹਨਾਂ ਦਾ, ਤੇ ਬੜੀ ਵਧੀਆ ਗੱਲ ਹੈ। ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਜਿਨ੍ਹਾਂ ਦਾ ਕੰਟੈਕਟ ਹੈਗਾ ਢਿੱਲੋਂ ਸਾਹਿਬ ਨਾਲ, ਇਹ ਹੋਰ ਅੱਗੇ ਤੋਂ ਅੱਗੇ ਸ਼ੇਅਰ ਕਰੋ। ਇਹਨਾਂ ਦੇ ਜਿਹੜੇ ਜੋ ਇਹ ਕਰ ਰਹੇ ਨੇ ਦੋਨੋਂ ਕਲਚਰਸ ਵਾਸਤੇ, ਦੋਨੋਂ ਪੰਜਾਬਾਂ ਵਾਸਤੇ ਜੋ ਇਹ ਕਰ ਰਹੇ ਨੇ, ਸਾਰੇ ਜਿਹੜੇ ਇਹਨਾਂ ਦੇ ਫਾਲੋਅਰਸ ਨੇ ਉਹ ਅੱਗੇ ਤੋਂ ਅੱਗੇ ਸ਼ੇਅਰ ਕਰਨ, ਤੇ ਇਹ ਜੋ ਕਰ ਰਹੇ ਨੇ ਇਹਦੇ ਵਾਸਤੇ ਇਹਨਾਂ ਦੀ ਹੌਸਲਾ ਅਫਜ਼ਾਈ ਕਰਨ। ਮਿਹਰਬਾਨੀ। ਅੱਛਾ, ਦੂਸਰਾ ਮੈਨੂੰ ਨਾ ਕੱਲ ਇੱਕ ਵੀਡੀਓ ਲਾਈ, ਉਹ ਜਦੋਂ ਆਪਾਂ ਮੀਆਂ ਮੀਰ ਸਾਹਿਬ ਵਾਲੀ ਵੀਡੀਓ ਗਏ ਸਾਂ ਉੱਥੇ ਲਾਈਵ ਕੀਤਾ, ਤੇ ਮੈਨੂੰ ਇੱਕ ਕਮੈਂਟ ਆਇਆ ਤਾਂ ਬੜਾ ਹੱਸਿਆ ਮੈਂ, ਆਂਦਾ ਯਾਰ ਤੁਸੀਂ ਵਿਹਲੇ ਹੀ ਜੇ। ਉਹ ਨਾ ਉਹ ਮੈਂ ਬੜਾ ਹੱਸਿਆ ਕਮੈਂਟ ਪੜ੍ਹ ਕੇ। ਮੈਂ ਕਿਹਾ ਵੀ ਉਹ ਗੱਲ ਤੇ ਉਹਦੀ ਵੀ ਆਪਣੇ ਥਾਂ ਠੀਕ ਹੈ ਵੀ ਇਹ ਸਾਰਾ ਦਿਨ ਫਿਰਦੇ ਰਹਿੰਦੇ ਐਵੇਂ, ਲੇਕਿਨ ਇਹ ਆ ਵੀ ਇਹ ਇਸ ਤਰ੍ਹਾਂ ਆਪਣੇ ਕੰਮ ਦੇ ਵਿੱਚੋਂ ਦੱਸਦਾ ਜਾਵਾਂ ਵੀ ਟਾਈਮ ਕੱਢਣਾ ਬੜਾ ਔਖਾ, ਸੌਖਾ ਨਹੀਂ ਹੈ ਸਾਡੇ ਵਾਸਤੇ ਵੀ। ਅਸੀਂ ਹਫਤੇ 'ਚ 1-2 ਦਿਨ ਤੇ ਲਾਜ਼ਮੀ ਸਾਡਾ ਲਾਹੌਰ ਲੰਘਦਾ, ਲੇਕਿਨ ਉਹ ਕੋਸ਼ਿਸ਼ ਕਰੀਦੀ ਆ ਵੀ ਮੈਨੂੰ ਲੱਗਦਾ ਵੀ ਉਹ ਜਿਵੇਂ ਅਸੀਂ ਉਹ ਹੁੰਦਾ ਨਾ ਸਾਡੇ ਪੁਰਾਣੇ ਰਿਵਾਜ ਹੁੰਦਾ ਵਿਆਹਾਂ ਤੇ ਨਿਉਂਦਰਾ ਪਾਉਂਦੇ, ਸ਼ਾਇਦ ਤੁਹਾਨੂੰ ਪਤਾ ਹੋਵੇ। ਹਾਂਜੀ ਹਾਂਜੀ। ਉਹ ਪੈਸੇ ਦੇਣੇ ਨੇ ਵੀ ਅਸੀਂ ਇਹ ਨਿਉਂਦਰਾ ਪਾਉਣ ਡਏ ਆ, ਉਹ ਜਦੋਂ ਕੱਲ ਨੂੰ ਪੁਲ ਉਸਾਰਿਆ ਜਾਊ ਨਾ ਬਣੂਗਾ, ਤੇ ਉਹ ਨਿਉਂਦਰਾ ਕਿਸੇ ਨਾ ਕਿਸੇ ਰਾਹੀਂ ਵਾਪਸ ਆਊਗਾ, ਇੱਕ ਦੂਜੇ ਨੂੰ ਆਪਾਂ ਮਿਲਾਂਗੇ। ਫਿਰ ਇਹ ਭਾਈ ਸਾਹਿਬ ਕਹਿਣਗੇ ਜੀ ਤੁਸੀਂ ਵਿਹਲੇ ਨਹੀਂ ਸੀਗੇ, ਤੁਸੀਂ ਜਿਹੜਾ ਕੰਮ ਕੀਤਾ ਉਹਨੇ ਰੰਗ ਲਾਇਆ। ਤੇ ਨਹੀਂ, ਅਸੀਂ ਮੱਥੇ ਤੇ ਲਿਆਈ ਦੀ ਨਹੀਂ, ਤੂੜੀ ਨਹੀਂ ਲਿਆਈ ਦੀ, ਕੋਈ ਗੱਲ ਨਹੀਂ। ਜਿਹੜਾ ਆਪਣੇ ਪ੍ਰੋਸਪੈਕਟਿਵ ਨਾਲ ਸੋਚਦਾ ਉਹ ਕਿਤੇ ਨਾ ਕਿਤੇ ਗੱਲ ਹੋ ਵੀ ਜਾਂਦੀ ਹੈ। ਭੱਲਾ ਸਾਹਿਬ ਆਏ ਨਾ ਕੱਲ, ਤੁਹਾਡਾ ਮੈਂ ਗੱਲ ਕਰਨ ਨੂੰ ਡਿਆ ਹਾਂ, ਆਂਦੇ ਯਾਰ ਤੁਸੀਂ ਸਿਰਫ ਸੈਲੈਬ੍ਰਿਟੀਜ਼ ਨੂੰ ਮਿਲਦੇ ਜੇ। ਉਹ ਮੈਂ ਤੁਹਾਡੇ ਨਾਲ ਡਿਸਕਸ ਕਰਨ ਡਿਆ ਹਾਂ ਗੱਲ ਵੀ ਅਸਲ 'ਚ ਹੁੰਦਾ ਇਸ ਤਰ੍ਹਾਂ ਵਾ ਵੀ ਜਿਵੇਂ ਤੁਸੀਂ ਆਏ ਹੋ, ਆਪਾਂ ਬੈਠੇ ਹਾਂ, ਹਾਂਜੀ, ਸਾਡੀ ਗੱਲਬਾਤ, ਸਾਡੀ ਵੀਡੀਓ, ਸਾਡੇ ਫੋਟੋਜ਼ ਅਸੀਂ ਜਦੋਂ ਸ਼ੇਅਰ ਕਰਾਂਗੇ ਨਾ, ਉਹ ਮੈਂ ਵੀ ਉੱਦਾਂ ਦਾ ਵਾਂ, ਮੇਰੇ ਵਰਗੇ ਤੁਸੀਂ ਜੇ, ਸਾਨੂੰ ਕੋਈ ਜਾਣਦਾ ਨਹੀਂ। ਬਿਲਕੁਲ ਬਿਲਕੁਲ। ਉਹ ਜ਼ਿਆਦਾ ਲੋਕਾਂ ਤੱਕ ਰੀਚ ਨਹੀਂ ਕਰਦੀਆਂ ਫੋਟੋਜ਼ ਜਾਂ ਵੀਡੀਓਜ਼, ਤੇ ਉਹ ਜਿਸ ਤਰ੍ਹਾਂ ਜਦੋਂ ਇਸ ਤਰ੍ਹਾਂ ਦਾ ਕੋਈ ਆਉਂਦਾ ਵਾ ਜਿਹੜਾ ਨੋਮੀਨੇਟ ਹੋਵੇ, ਸੈਲੈਬ੍ਰਿਟੀ ਹੋਵੇ, ਉਹਦੀ ਵੀਡੀਓ, ਉਹਦੀ ਫੋਟੋ, ਉਹਦੇ ਆਪਣੇ ਨਾਂ ਦੀ ਵਜ੍ਹਾ ਨਾਲ, ਉਹਦੀ ਆਪਣੀ ਵਰਸ ਦੀ ਵਜ੍ਹਾ ਨਾਲ ਜ਼ਿਆਦਾ ਲੋਕਾਂ ਤੱਕ ਪਹੁੰਚਦੀ ਹੈ। ਸੋ ਲੇਕਿਨ ਅਸੀਂ ਐਂਟਰਟੇਨ ਕਰਨ ਦੀ ਕੋਸ਼ਿਸ਼ ਸਾਰਿਆਂ ਨੂੰ ਕਰੀਦੀ, ਉਹ ਭਾਵੇਂ ਮੈਂ ਹੋਵਾਂ ਤੇ ਭਾਵੇਂ ਤੂੰ ਹੋਵੇ। ਮੈਂ ਕੋਈ ਸੈਲੀਬ੍ਰਿਟੀ ਨਹੀਂ ਹਾਂ ਜੀ, ਇਹ ਢਿੱਲੋਂ ਸਾਹਿਬ ਦੀ ਬਦੌਲਤ ਮੈਨੂੰ ਇਹਨਾਂ ਨੇ 4 ਦਿਨ ਦੇ ਵਿੱਚ ਇੰਨੀ ਕੁ ਫੀਲ ਦਵਾ ਦਿੱਤੀ ਕਿ ਮੈਂ ਆਪਣੇ ਆਪ ਨੂੰ ਸੁਪਰਸਟਾਰ ਸਮਝਣ ਲੱਗ ਗਿਆ। ਢਿੱਲੋਂ ਸਾਹਿਬ ਮੈਨੂੰ ਹਰ ਬੰਦਾ ਮੇਰੇ ਨਾਲ ਬੜੇ ਪਿਆਰ ਦੇ ਨਾਲ ਮੇਰੇ ਨਾਲ ਗੱਲਬਾਤ ਕਰਦਾ, ਮੇਰੇ ਨਾਲ ਫੋਟੋ ਖਿਚਾਉਣੀ ਚਾਹੁੰਦਾ ਹੈ, ਤੇ ਮੈਨੂੰ ਵੀ ਚੰਗਾ ਲੱਗ ਰਿਹਾ ਵੀ ਯਾਰ ਆਹ ਫੀਲ ਇੰਨੇ ਸਾਲਾਂ 'ਚ ਹੋਰ ਕਿਤੇ ਨਹੀਂ ਸੀ ਮਿਲੀ ਜਿਹੜੀ ਤੂੰ ਇੱਥੇ ਆ ਕੇ ਮਿਲੀ ਹੈ। ਤੇ ਮੈਂ ਕਹਿੰਦਾ ਮੇਰੇ ਵਾਂਗੂ ਹਰ ਇੱਕ ਨੂੰ ਮਿਲੇਗੀ, ਕਿਉਂਕਿ ਪਿਆਰ ਹੀ ਬੜਾ ਲੋਕਾਂ ਦੇ ਦਿਲਾਂ ਦੇ ਵਿੱਚ ਇੱਥੇ, ਕਿ ਜਿਹੜਾ ਵੀ ਬੰਦਾ ਆਉਂਦਾ ਉਹਨੂੰ ਹੱਥਾਂ ਤੇ ਝੁੱਕ ਲੈਂਦੇ ਨੇ। ਇਹਦੇ ਵਿੱਚ ਕੋਈ ਸੈਲੀਬ੍ਰਿਟੀ ਵਾਲੀ ਕੋਈ ਗੱਲ ਨਹੀਂ, ਕੋਈ ਵੀ ਆਵੇ ਇਹ ਸੈਲੀਬ੍ਰਿਟੀ ਬਣਾ ਦਿੰਦੇ ਨੇ ਉਹਨੂੰ। ਆਉਣ ਦਾ ਸਬੱਬ ਜਿਹੜਾ ਵਾ ਕਿਸ ਤਰ੍ਹਾਂ ਜ਼ੇਨ 'ਚ ਆਇਆ? ਹੋਰ ਵੀ ਲੋਕ ਜਿਹੜੇ ਨੇ ਜਿਹੜੇ ਆਉਣਾ ਚਾਹੁੰਦੇ ਨੇ, ਖਾਸ ਤੌਰ ਤੇ ਤੁਸੀਂ ਆਏ ਜੀ ਯੂਰਪ ਤੋਂ, ਉੱਥੋਂ ਜਿਹੜੇ ਲੋਕ ਆਉਣਾ ਚਾਹੁੰਦੇ ਨੇ, ਉਹਨਾਂ ਵਾਸਤੇ ਕਿਸ ਤਰ੍ਹਾਂ ਵੀਜ਼ਾ ਪ੍ਰੋਸੈਸ ਹੈ, ਜਾਂ ਤੁਹਾਨੂੰ ਕਿਸ ਤਰ੍ਹਾਂ ਸਬੱਬ ਬਣਿਆ ਤੁਹਾਡਾ? ਮੇਰਾ ਇੱਦਾਂ ਜੀ ਕਿ ਖਾਸ ਤੇ ਬੜੀ ਦੇਰ ਦੀ ਸੀਗੀ ਮਨ 'ਚ ਕਿ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ। ਇੱਕ ਮਿੰਟ ਮੈਂ ਤੁਹਾਡੀ ਗੱਲ ਕੱਟਣ ਲੱਗਾ, ਕਿੰਨੀ ਦੇਰ ਦੀ ਖਾਸ ਮੈਨੂੰ ਯਾਦ ਆ ਗਿਆ, ਉਹ ਕ੍ਰਿਕਟ ਵਾਲਾ। ਹਾਂਜੀ ਹਾਂਜੀ। ਉਹ ਮੇਰੇ ਵਾਸਤੇ ਬੜਾ ਨਵਾਂ ਸੀ ਤੁਹਾਡੀ ਉਹ ਗੱਲ ਨਾ, ਜਦੋਂ ਕ੍ਰਿਕਟ ਮੈਚ ਹੋਇਆ, ਉਹ ਜ਼ਰਾ ਦੱਸਿਓ ਕਿਵੇਂ ਸੀ। ਹਾਂਜੀ, ਇਹ ਗੱਲ ਹੈ ਜੀ ਕੋਈ 79-80 ਦੀ। 80-79 ਨਹੀਂ 1979 ਸੌਰੀ, ਐਡਾ ਵੀ ਬਜ਼ੁਰਗ ਨਹੀਂ, ਐਡਾ ਪੁਰਾਣਾ ਨਹੀਂ ਜੇ ਮੈਂ। ਉਦੋਂ ਪਾਕਿਸਤਾਨੀ ਕ੍ਰਿਕਟ ਟੀਮ ਇੱਕ ਮੈਚ ਫਰੈਂਡਲੀ ਮੈਚ ਹੋਇਆ ਸੀਗਾ ਅੰਮ੍ਰਿਤਸਰ, ਤੇ ਦੂਜਾ ਫਰੈਂਡਲੀ ਮੈਚ ਰੱਖਿਆ ਸੀਗਾ ਲਾਹੌਰ। ਉਹਦੇ ਵਿੱਚ ਉਹਨਾਂ ਨੇ ਨਾ ਇੱਕ ਪ੍ਰੋਵੀਜ਼ਨ ਦਿੱਤੀ ਸੀਗੀ ਕਿ ਜਿਹੜਾ ਉਦੋਂ ਮਾਹੌਲ ਸੁਖਾਵੇਂ ਸੀਗੇ ਉਹਨਾਂ ਦਿਨਾਂ 'ਚ, ਐਡਾ ਟੈਂਸ ਨਹੀਂ ਸੀ, ਤੇ ਉਹਨਾਂ ਨੇ ਕਿਹਾ ਜੀ ਕਿ ਕੋਈ ਦੇਖਣ ਆਉਣਾ ਚਾਹੁੰਦਾ ਮੈਚ ਤੇ ਬਾਰਡਰ ਦੇ ਉੱਤੇ ਵੀਜ਼ਾ ਦਿੱਤਾ ਜਾਏ। ਔਨ ਅਰਾਈਵਲ ਬਾਰਡਰ ਤੇ, ਔਨ ਅਰਾਈਵਲ ਬਾਰਡਰ ਤੇ ਉਹਨਾਂ ਨੇ ਕਾਊਂਟਰ ਲਾ ਦਿੱਤਾ ਵੀ ਚਲੋ ਜੀ ਵੀਜ਼ੇ ਲਓ ਤੇ ਜਾਓ ਮੈਚ ਦੇਖਣ। ਤੇ ਮੈਨੂੰ ਬੜਾ ਚਾਅ ਚੜਿਆ ਕਿ ਮੈਂ ਇਹ ਤੇ ਬੜਾ ਸੁਨਹਿਰੀ ਮੌਕਾ ਤੇ ਹੁਣ ਜਾਣਾ ਚਾਹੀਦਾ। ਮੈਂ ਸਵੇਰੇ 4 ਵਜੇ ਜਾ ਕੇ ਜੀ ਬਾਰਡਰ ਤੇ ਉੱਥੇ ਜਾ ਕੇ ਖਲੋ ਗਿਆ। ਮੈਂ ਕਿਹਾ ਵੀ ਆਪਣੀ ਤੇ ਵਾਰੀ ਆਉਣੀ ਸਭ ਤੋਂ ਪਹਿਲਾਂ ਜਾ ਕੇ ਸਟੇਡੀਅਮ, ਸਾਰਿਆਂ ਨਾਲ ਅਗਲੇ ਪਾਸੇ ਸਟੇਡੀਅਮ 'ਚ ਸਭ ਤੋਂ ਪਹਿਲਾਂ ਬੈਠੇ ਹੋਣਾ ਜਾ ਕੇ। ਲਓ ਜੀ 9 ਵਜੇ ਦਾ ਟਾਈਮ ਸੀਗਾ ਕਿ 9 ਵਜੇ ਵੀਜ਼ੇ ਮਿਲਣੇ ਸ਼ੁਰੂ ਹੋਣੇ ਆ।
4 ਵਜੇ ਮੈਂ ਜਾ ਕੇ ਉੱਥੇ ਖਲੋ ਗਿਆ। 5 ਘੰਟੇ ਪਹਿਲਾਂ? ਹਾਂਜੀ ਹਾਂਜੀ, ਅੰਦਰ ਖਾਸ ਸੀ ਜੀ ਮਨ ਦੇ ਵਿੱਚ ਵੀ ਨਹੀਂ ਇਹ ਮਿਸ ਨਹੀਂ ਕਰਨਾ, ਜਾਣਾ ਹੀ ਜਾਣਾ ਤੇ ਸਭ ਤੋਂ ਪਹਿਲਾਂ ਅੰਦਰ ਵੜ ਜਾਣਾ। ਬਸ ਜੀ ਜਿਉਂ-ਜਿਉਂ ਟਾਈਮ ਬੀਤਦਾ ਗਿਆ ਤੇ ਪਬਲਿਕ ਹੋਰ ਇਕੱਠੀ ਹੁੰਦੀ ਗਈ ਤੇ ਜਦੋਂ ਤੱਕ 9 ਵਜੇ ਤੇ ਉੱਥੇ ਇੰਨਾ ਕੁ ਰਸ਼ ਪੈ ਗਿਆ ਕਿ ਉੱਥੇ ਘੋੜਿਆਂ ਦੇ ਪੁਲਿਸ ਨੂੰ ਉਹਨੂੰ ਕੰਟਰੋਲ ਕਰਨਾ ਪਿਆ। ਉਹ ਧੱਕੇ ਦੇ ਵਿੱਚ ਮੈਂ ਜਿਹੜਾ ਸਭ ਤੋਂ ਅੱਗੇ ਖਲੋਤਾ ਸੀਗਾ ਸਭ ਤੋਂ ਪਿੱਛੇ ਪਹੁੰਚ ਗਿਆ। ਡੰਡਾ ਚੱਲ ਗਿਆ? ਆਹੋ, ਕहीं ਕੁਝ ਚੱਲਿਆ ਉੱਥੇ, ਸਭ ਤੋਂ ਪਿੱਛੇ ਪਹੁੰਚ ਗਿਆ ਤੇ ਉਦੋਂ ਉਸ ਟਾਈਮ ਤੇ ਫਿਰ ਸਬਬ ਹੀ ਨਹੀਂ ਬਣਿਆ ਵੀ। ਨਹੀਂ ਵੈਸੇ ਲੋਕ ਉਦੋਂ ਆਏ? ਫਿਰ ਆਏ ਸੀਗੇ ਲੋਕ। ਅੱਛਾ, ਹਾਂਜੀ ਹਾਂਜੀ, ਪਰ ਆਪਣਾ ਚਾਂਸ ਨਹੀਂ ਬਣਿਆ ਆਪਣੇ। ਉਹ ਫਿਰ ਉਹ ਖਾਹਿਸ਼ ਵਿੱਚ ਹੀ ਰਹਿ ਗਈ। ਉਹ ਹੁਣ ਪੂਰੀ ਹੋ ਗਈ ਨਾ। ਹਾਂਜੀ, ਤੁਹਾਨੂੰ ਫਿਰ ਮਿਲਿਆ। ਮੈਂ ਆ ਰਿਹਾ ਸੀਗਾ ਇੰਡੀਆ, ਮੈਂ ਚੱਕਰ ਲਾ ਰਿਹਾ ਸੀਗਾ ਤੇ ਮੇਰੇ ਬੜੇ ਪਿਆਰੇ ਦੋਸਤ ਨੇ ਐਮਸਟਰਡਮ ਦੇ ਵਿੱਚ, ਨੀਟੂ ਨਾਗਰਾ। ਮੈਂ ਉਹਨਾਂ ਦੇ ਨਾਲ ਮੇਰੀ ਫੋਨ ਤੇ ਗੱਲਬਾਤ ਚੱਲ ਰਹੀ ਸੀਗੀ ਤੇ ਮੈਂ ਕਿਹਾ ਯਾਰ ਨੀਟੂ ਭਾ, ਪਾਕਿਸਤਾਨ ਜਾਣ ਨੂੰ ਦਿਲ ਕਰਦਾ ਤੇ ਕਿੱਦਾਂ ਕੀ ਕੀਤਾ ਜਾਵੇ, ਕਿਵੇਂ ਜਾ ਸਕਦਾ? ਉਹ ਕਹਿੰਦਾ ਮੇਰੇ ਫੇਸਬੁੱਕ ਕਹਿੰਦਾ ਖੋਲ, ਤੇ ਕਹਿੰਦਾ ਫੇਸਬੁੱਕ ਤੇ ਸਰਚ ਕਰ ਨਾਸਿਰ ਢਿੱਲੋਂ। ਮੈਂ ਕਿਹਾ ਲੈ, ਉਹਨਾਂ ਨੂੰ ਤੇ ਮੈਂ ਆਲਰੇਡੀ ਫੋਲੋ ਕਰਦਾ। ਤੇ ਕਹਿੰਦਾ ਉਹਨਾਂ ਨੂੰ ਬਸ ਉਹਨਾਂ ਨੂੰ ਕੰਟੈਕਟ ਕਰ ਤੇ ਤੇਰਾ ਹੋ ਜਾਏਗਾ ਕੰਮ। ਮੈਂ ਫਿਰ ਤੁਹਾਨੂੰ ਮੈਸੇਜ ਲਿਖਿਆ ਆਪਣਾ ਫੇਸਬੁੱਕ ਮੈਸੇਂਜਰ ਤੇ ਤੁਹਾਡਾ ਇਮੀਡੀਏਟਲੀ ਤੁਹਾਡਾ ਜਵਾਬ ਆ ਗਿਆ ਮੈਨੂੰ। ਤੇ ਫਿਰ ਤੁਸੀਂ ਮੈਨੂੰ ਵਿਕਾਸ ਸਾਹਿਬ ਦੇ ਨਾਲ ਮਿਲਾਤਾ। ਵਿਕਾਸ ਸਾਹਿਬ ਨੇ ਮੇਰਾ ਪਾਸਪੋਰਟ ਦੀ ਕਾਪੀ ਮੰਗੀ ਤੇ ਮੇਰਾ ਐਪਲੀਕੇਸ਼ਨ ਜਿਹੜੀ ਸੀਗੀ, ਔਰ ਬੜਾ ਈਜ਼ੀ ਪ੍ਰੋਸੈਸ ਸੀਗਾ। ਕੋਈ 35 ਯੂਰੋ ਲੱਗੇ ਵੀਜ਼ਾ ਫੀਸ ਤੇ ਇੱਕ ਸਿੰਪਲ ਜਿਹਾ ਫਾਰਮ ਸੀਗਾ, ਉਹਦੇ ਵਿੱਚ 3 ਤੁਸੀਂ ਆਪਣਾ ਇੱਕ ਪਾਸਪੋਰਟ ਦੀ ਕਾਪੀ ਤੇ ਇੱਕ ਇਨਵੀਟੇਸ਼ਨ ਲੈਟਰ ਤੇ ਇੱਕ ਆਪਣੀ ਫੋਟੋ, ਇਹ 3 ਚੀਜ਼ਾਂ ਅਪਲੋਡ ਕਰੋ ਤੇ ਤੁਹਾਡਾ ਵਿਦਨ ਵੀਕ ਔਰ 2 ਵੀਕਸ ਦੇ ਵਿੱਚ ਤੁਹਾਡਾ ਆਨਲਾਈਨ ਤੁਹਾਡਾ ਵੀਜ਼ਾ ਈਜ਼ੀ ਹੋ ਗਿਆ। ਈਜ਼ੀ, ਬਹੁਤ ਈਜ਼ੀ ਸੀ। ਮੈਨੂੰ ਇੰਨਾ ਲੱਗਦਾ ਨਹੀਂ ਸੀਗਾ, ਮੈਂ ਤੇ ਸਮਝਦਾ ਸੀ ਪਤਾ ਨਹੀਂ ਕਿੰਨਾ ਕੁ ਔਖਾ ਜਾਣਾ, ਪਰ ਜਿਸ ਤਰ੍ਹਾਂ ਵਿਕਾਸ ਸਾਹਿਬ ਨੇ ਗਾਈਡ ਕੀਤਾ ਉਸ ਹਿਸਾਬ ਦੇ ਨਾਲ ਸਾਰਾ ਪ੍ਰੋਸੈਸ ਬੜੀ ਈਜ਼ੀ ਹੋ ਗਿਆ ਤੇ ਅੱਜ ਮੈਂ ਤੁਹਾਡੇ ਕੋਲ ਬੈਠਾ। ਵਾਹ ਜੀ ਵਾਹ। ਲੋ ਜੀ, ਇਹ ਗੱਲਬਾਤ ਹੋਣ ਰਹੀ ਸੀ। ਇੱਕ ਤੇ ਸਾਡੇ SGPC ਉਹਨਾਂ ਨਾਲ ਵੀ ਤੁਸੀਂ ਕੰਟੈਕਟ ਕਰਕੇ ਇਨਵੀਟੇਸ਼ਨ ਲੈ ਸਕਦੇ ਜੇ ਤੁਹਾਨੂੰ ਕੋਈ ਇੱਥੇ ਜਾਣਦਾ ਲੋਕਲ ਬੰਦਾ ਪਾਕਿਸਤਾਨ ਦੇ ਵਿੱਚ, ਉਹਦੇ ਕੋਲ ਵੀ ਤੁਸੀਂ ਇਨਵੀਟੇਸ਼ਨ ਲੈਟਰ, ਸੌਖਾ ਜਿਹਾ ਤਰੀਕਾ ਵਾ, ਜ਼ਿਆਦਾ ਲੰਬਾ ਚੌੜਾ ਨਹੀਂ ਹੈ, ਈ-ਸਟਾਂਪ ਮਿਲ ਜਾਂਦਾ, ਉਹਦੇ ਤੇ ਤੁਸੀਂ ਮੰਗਵਾ ਸਕਦੇ। ਜਾਂ ਲਿੰਕਿੰਗ ਬਾਰਡਰਸ ਪ੍ਰਾਈਵੇਟ ਲਿਮਿਟਡ, ਉਹਨੂੰ ਉਹਨੀ ਕੰਪਨੀ ਸਾਡਾ ਦੋਸਤ ਵਿਕਾਸ ਉਹਨੇ ਸ਼ੁਰੂ ਕੀਤੀ ਆ, ਬਲਕਿ ਅਸੀਂ ਉਹਨੂੰ ਪੂਰਾ ਸਪੋਰਟ ਵੀ ਕਰਦੇ ਹਾਂ ਕਿਉਂਕਿ ਸਾਡਾ ਆਪਣਾ ਮੁੰਡਾ ਤੇ ਸਾਡੇ ਆਉਣ ਵਾਲੇ ਜਿਹੜੇ ਗੈਸਟ ਨੇ ਉਹਨਾਂ ਨੂੰ ਉਹ ਇੱਥੇ ਐਂਟਰਟੇਨ ਕਰਦਾ। ਉਹਦੇ ਨਾਲ ਵੀ ਤੁਸੀਂ ਕਰ ਸਕਦੇ ਜੇ, ਲਿੰਕਿੰਗ ਬਾਰਡਰਸ ਪ੍ਰਾਈਵੇਟ ਲਿਮਿਟਡ ਦੇ ਨਾਂ ਤੇ ਵੈਬਸਾਈਟ ਹੈ, ਉੱਥੇ ਜਾ ਕੇ ਵੀ ਉਹ ਵੀ ਇਨਵੀਟੇਸ਼ਨ ਦਾ ਅਰੇਂਜ ਜਿਹੜਾ ਵਿਕਾਸ ਨੇ ਫਿਰ ਕੀਤਾ, ਲਿੰਕਿੰਗ ਬਾਰਡਰ ਨੇ ਕੀਤਾ ਜੀ। ਬਹੁਤ ਹੀ ਵਧੀਆ ਤਰੀਕੇ ਨਾਲ ਵਿਕਾਸ ਨੇ ਇਮੀਡੀਏਟਲੀ, ਜਦੋਂ ਵੀ ਕੋਈ ਮੈਂ ਮੈਸੇਜ ਲਿਖਿਆ ਮੈਨੂੰ ਇਮੀਡੀਏਟਲੀ ਜਵਾਬ ਆਇਆ। ਕੋਈ ਵੀ ਮੇਰੀ ਕੁਐਰੀ, ਕੋਈ ਕੁਐਸਚਨ ਹੁੰਦਾ ਸੀਗਾ ਤੇ ਉਹ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਅਟੈਂਡ ਕਰਕੇ ਤੇ ਉਹਨੂੰ ਹੈਂਡਲ ਕੀਤਾ। ਤੇ ਫਿਰ ਵੱਡੀ ਗੱਲ ਇਹ ਹੈ ਕਿ ਜਿਉਂ ਹੀ ਮੈਂ ਉੱਧਰੋਂ ਇੱਧਰ ਪੈਰ ਰੱਖਿਆ ਤੇ ਵਿਕਾਸ ਸਾਹਿਬ ਅੱਗੇ ਮੈਨੂੰ ਲੈਣ ਆਏ ਸੀਗੇ ਤੇ ਮੈਨੂੰ ਲੱਗਾ ਹੀ ਨਹੀਂਗਾ ਕਿ ਮੈਂ ਹਾਂਜੀ ਉਹ ਕੀ ਕਰਾਂਗਾ ਉੱਥੇ ਜਾ ਕੇ। ਇਹਨਾਂ ਨੇ ਸਾਰਾ ਮੇਰਾ ਬੜਾ ਵਧੀਆ ਅਰੇਂਜਮੈਂਟ ਕੀਤਾ ਤੇ ਮਤਲਬ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ। 4 ਦਿਨ ਦੇ ਵਿੱਚ ਇੱਦਾਂ ਹੀ ਲੱਗਾ ਹੈ ਕਿ ਜਿੱਦਾਂ ਮੈਂ ਆਪਣੇ ਘਰ, ਆਪਣੀ ਫੈਮਿਲੀ 'ਚ, ਆਪਣੇ ਪਰਿਵਾਰ 'ਚ, ਆਪਣੇ ਸ਼ਹਿਰ 'ਚ ਬੈਠਾ। ਮੈਨੂੰ ਓਪਰਾ ਕੁਛ ਲੱਗ ਹੀ ਨਹੀਂ ਰਿਹਾ। ਲੋਕਾਂ 'ਚ ਗਏ ਬਾਹਰ, ਹਾਂਜੀ, ਮੇਰੇ ਵੀ ਐਕਸਪੈਰੀਮੈਂਟ ਹੋਇਆ ਵੀ ਕਿਸ ਤਰ੍ਹਾਂ ਈਦ, ਕਿਉਂਕਿ ਖਾਸ ਦੱਸਾਂ ਵੀ ਨਾ ਈਦ ਇੱਥੇ ਮਨਾਈ ਹੈ ਇਸ ਵਾਰੀ ਪਾਕਿਸਤਾਨ, ਹਾਂਜੀ, ਤੇ ਲੋਕਾਂ 'ਚ ਗਏ ਬਾਹਰ, ਕਿਸ ਤਰ੍ਹਾਂ ਦਾ ਰਿਹਾ ਲੋਕਾਂ ਦੇ ਰਿਐਕਸ਼ਨ ਜਾਂ ਮਿਲੇ ਲੋਕਾਂ ਦਾ? ਬਹੁਤ ਹੀ ਵਧੀਆ ਰਿਐਕਸ਼ਨ ਸੀਗਾ। ਹਰ ਬੰਦੇ ਨੇ ਮੈਨੂੰ ਪੁੱਜ ਕੇ ਤੇ ਮੇਰੇ ਨਾਲ ਇੰਟਰੋਡਕਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ ਬੈਸਟ ਵਿਸ਼ੇਸ ਦਿੱਤੀਆਂ ਉਹਨਾਂ ਨੇ ਈਦ ਦੀਆਂ, ਮੈਂ ਵੀ ਦਿੱਤੀਆਂ। ਤੇ ਮੈਂ ਕਹਿੰਦਾ ਕਿ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਿਸੇ ਦੂਸਰੀ ਜਗ੍ਹਾ 'ਤੇ। ਮੈਨੂੰ ਇੱਦਾਂ ਹੀ ਲੱਗ ਰਿਹਾ ਕਿ ਜਿੱਦਾਂ ਮੈਂ ਆਪਣੇ ਲੋਕਾਂ ਦੇ ਵਿੱਚ ਵਿਚਰ ਰਿਹਾ, ਆਪਣੇ ਪਰਿਵਾਰ ਦੇ ਵਿੱਚ। ਵਿਕਾਸ ਸਾਹਿਬ ਘਰ ਵੀ ਲੈ ਕੇ ਗਏ, ਇਹਨਾਂ ਦੇ ਬੱਚਿਆਂ ਨੂੰ ਮਿਲਿਆ, ਬੜਾ ਅੱਛਾ ਲੱਗਾ ਉਹਨਾਂ ਨੂੰ। ਇਹਨਾਂ ਦੀ ਬੇਟੀ ਦਾ ਬਰਥਡੇ ਸੀਗਾ ਤੇ ਮਤਲਬ ਕਹਿ ਲਓ ਕਿ ਕੁਛ ਮੈਨੂੰ ਓਪਰਾ ਕੁਛ ਵੀ ਮਹਿਸੂਸ ਨਹੀਂ ਹੋ ਰਿਹਾ। ਓਵਰਆਲ ਐਕਸਪੀਰੀਅੰਸ ਵਧੀਆ, ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਅੱਗੇ ਤੋਂ ਜਿਹੜੇ ਆਪਣੇ ਦੋਸਤ ਨੇ ਤੁਹਾਡੇ ਉੱਥੇ ਰਹਿੰਦੇ ਨੇ ਯੂਰਪ ਜਾਂ ਫੈਮਿਲੀ, ਉਹਨਾਂ ਦਾ ਵੀ ਕੋਈ ਪ੍ਰੋਗਰਾਮ ਜ਼ਰੂਰ ਬਣਾਓ। ਹਾਂਜੀ, ਉਹ ਮੈਂ ਹੁਣ ਵਾਪਸ ਜਾਵਾਂਗਾ ਤੇ ਹੁਣ ਮੇਰੇ ਖਿਆਲ ਹੈ ਕਿ ਤੁਹਾਡੇ ਥਰੂ ਕਾਫੀ ਲੋਕੀ ਮੇਰੀਆਂ ਗੱਲਾਂ ਵੀ ਸੁਣ ਰਹੇ ਨੇ ਤੇ ਮੈਂ ਉਹਨਾਂ ਨੂੰ ਤੁਹਾਡਾ ਕੰਟੈਕਟ ਵੀ ਦੇਵਾਂਗਾ। ਮੇਰੇ ਖਿਆਲ 'ਚ ਹੈਗਾ ਹੀ ਹੈ ਤੁਹਾਡੇ ਕੋਲ। ਹੁਣ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਹੋ ਜਾਏਗਾ ਹਾਂਜੀ, ਕਿ ਮੈਂ ਜਾ ਆਇਆ ਤੇ ਉਹ ਤੁਹਾਡੇ ਨਾਲ ਉਹ ਵੀ। ਨੀਟੂ ਭਾਈ ਦੀ ਗੱਲ ਕਰਨੀ, ਉੱਥੇ ਮੇਰਾ ਭਾਈ
ਮੇਰੇ ਚਾਚੇ ਦਾ ਬਹੁਤ, ਮੇਰਾ ਭਾਈ ਲਵਲੀ, ਉਹਨਾਂ ਕੋਈ ਯੂਰਪ ਹੋ ਕੇ ਆਏ ਤੇ ਉਹਨਾਂ ਦੀ ਸਿਸਟਰ ਵੀ ਇੱਥੇ ਆਏ ਸੀ, ਨੂੰ ਭੈਣ ਜੀ ਤੋਂ ਕਾਨਫਰੰਸ ਹੋਈ ਸੀ। ਹਾਂਜੀ ਹਾਂਜੀ ਹਾਂ, ਤੇ ਉਹ ਵੀ ਆਏ ਸੀ, ਉਹਨਾਂ ਨਾਲ ਰਾਬਤੇ ਹੈਗੇ ਆ ਸਾਰਿਆਂ ਦੇ ਨਾਲ ਹੀ। ਗੁੱਡ ਗੁੱਡ। ਵੀ ਸੋਸ਼ਲ ਮੀਡੀਆ ਹੁਣ ਇਹ ਕੋਈ ਬਹੁਤਾ ਲੰਮਾ ਚੌੜਾ ਗੈਪ ਰਹਿ ਨਹੀਂ ਗਿਆ ਨਾ, ਤੁਹਾਡਾ ਉਹ ਕਮਿਊਨੀਕੇਸ਼ਨ ਗੈਪ ਘਟ ਗਿਆ ਵਾ। ਜਿਹੜਾ ਸਾਨੂੰ ਲੱਗਦਾ ਵੀ ਇਹ ਸਾਡਾ ਕਮਿਊਨੀਕੇਸ਼ਨ ਗੈਪ ਹੈ, ਇਹਨੇ ਇੰਸਟਾਗ੍ਰਾਮ ਹੋ ਗਿਆ, ਫੇਸਬੁੱਕ ਹੋ ਗਿਆ, WhatsApp ਹੋ ਗਿਆ, ਇਹਨੇ ਬਹੁਤ ਲਾਗੇ ਕਰਤਾ ਸਾਨੂੰ। ਹਾਂਜੀ, ਲੋਕਾਂ ਨੂੰ ਬਹੁਤ ਕਲੋਜ਼ ਲੈ ਆਉਂਦਾ ਤੇ ਦੂਰ ਦਰੇਡੇ ਬੈਠੇ ਸਾਰੇ ਕਲੋਜ਼ ਹੋ ਗਏ ਨੇ, ਇੱਕਦਮ ਮੈਸੇਜ ਇੱਕ ਦੂਜੇ ਤੱਕ ਪਹੁੰਚ ਜਾਂਦਾ ਹੈ। ਤੇ ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਉੱਧਰ ਨੀਟੂ ਦੇ ਨਾਲ ਮੇਰੀ ਗੱਲਬਾਤ ਹੋਈ, ਨੀਟੂ ਨੂੰ ਦੱਸਿਆ, ਨਾਲ ਹੀ ਮੈਂ ਤੁਹਾਨੂੰ ਮੈਸੇਜ ਕੀਤਾ ਤੇ ਮੇਰੇ ਖਿਆਲ ਵਿਦਨ ਫਿਊ ਮਿੰਟਸ ਉਹ ਸਾਰਾ ਕੰਮ ਅੱਗੇ ਤੁਰ ਪਿਆ। ਹੁਣ ਉਹਨਾਂ ਭਾਈ ਉਹਨਾਂ ਨੂੰ ਦੱਸ ਕੇ ਆਏ ਵੀ ਮੈਂ ਚੱਲਾਂ ਕਿ ਨਹੀਂ ਹਲੇ ਦੱਸਿਆ? ਨਹੀਂ, ਮੈਂ ਫਿਰ ਕਿਹਾ ਸੀਗਾ ਕਿ ਮੇਰਾ ਵੀਜ਼ਾ ਜਿਹੜਾ ਹੈ ਨਾ, ਉਹ ਮੈਂ ਜਦੋਂ ਇੱਥੇ ਇੰਡੀਆ ਪਹੁੰਚ ਗਿਆ ਤੇ ਬਾਅਦ ਦੇ ਵਿੱਚ ਆਇਆ, ਤੇ ਮੈਂ ਕਿਹਾ ਵੀ ਚਲੋ ਪਤਾ ਨਹੀਂ, ਅਜੇ ਵੀ ਮੈਨੂੰ ਅੰਦਰੋਂ ਥੋੜਾ ਜਿਹਾ ਸੀਗਾ ਡਾਊਟ ਕਿ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ। ਤੇ ਮੈਂ ਕਿਹਾ ਜੇ ਵੀਜ਼ਾ ਮਿਲਦਾ ਤੇ ਤਾਂ ਹੀ ਦੱਸਾਂ। ਤੇ ਜਦੋਂ ਤੱਕ ਮੈਂ ਹਾਲੈਂਡ ਸੀਗਾ ਮੈਨੂੰ ਵੀਜ਼ਾ ਮੇਰਾ ਅਜੇ ਨਹੀਂ ਸੀ ਮਿਲਿਆ। ਜਦੋਂ ਮੈਂ ਵਾਪਸ ਆ ਗਿਆ, ਵਾਪਸ ਆਉਣ ਤੋਂ 1 ਹਫ਼ਤੇ ਬਾਅਦ ਮੈਨੂੰ ਈਮੇਲ ਆਈ ਹੈ ਤੇ ਫਿਰ ਮੈਂ ਆ ਗਿਆ। ਹੁਣ ਜਾ ਕੇ ਦੱਸਾਂਗਾ ਨਾ, ਜਾ ਕੇ ਤੁਹਾਡੀਆਂ ਕਹਾਣੀਆਂ ਸੁਣਾਵਾਂਗਾ। ਜੀ ਉਮੀਦ ਕਰਦੇ ਆ, ਦੁਆ ਵੀ ਕਰਦੇ ਜਿਹੜਾ ਲੰਘੇ ਦਿਨ ਜਿਹੜੇ ਆਉਣ ਵਾਲੇ ਆ ਤੁਹਾਡਾ ਚੰਗਾ ਗੁਜ਼ਰੇ ਪਾਕਿਸਤਾਨ, ਤੇ ਤੁਹਾਨੂੰ ਵਧੀਆ ਲੱਗੇ। ਇਹੀ ਮੈਸੇਜ ਜਿਹੜਾ ਸਾਡੀ ਕੋਸ਼ਿਸ਼ ਹੁੰਦੀ ਸਾਰਿਆਂ ਤੱਕ ਪਹੁੰਚਾਉਣ ਦਾ, ਵੀ ਪਾਕਿਸਤਾਨ ਦਾ ਸੌਫਟ ਇਮੇਜ, ਲੋਕ ਆਉਣ ਜ਼ਿਆਦਾ ਤੋਂ ਜ਼ਿਆਦਾ, ਰਾਬਤੇ ਬਣਨ, ਇੱਕ ਦੂਜੇ ਵਿੱਚ ਪਿਆਰ ਬਣੇ, ਇਹ ਨਫ਼ਰਤ ਦੀਆਂ ਦੀਵਾਰਾਂ ਜਿਹੜੀਆਂ ਵਾ ਬਿਲਕੁਲ ਖਤਮ ਹੋਣੀ ਚਾਹੀਦੀਆਂ, ਸੁਖਾਲੇ ਹੋਣ, ਬਾਰਡਰ ਰਹਿਣ, ਫਰੈਂਡਲੀ ਬਾਰਡਰ ਰਹਿਣ, ਫਰੈਂਡਲੀ ਰਹਿਣ। ਬਿਲਕੁਲ ਬਿਲਕੁਲ, ਤੁਹਾਡਾ ਬਹੁਤ ਵਧੀਆ ਤੁਸੀਂ ਕਿਹਾ ਕਿ 47 ਦੇ ਵਿੱਚ ਬਿਨਾਂ ਕਿਸੇ ਪਰਸਨਲ ਰੰਜਿਸ਼ ਦੇ ਇੰਨੀ ਵੱਢ-ਟੁੱਕ ਹੋਈ, ਕੋਈ ਕਿਸੇ ਦੀ ਕੋਈ ਪਰਸਨਲ ਆਪਸੀ ਦੁਸ਼ਮਣੀ ਨਹੀਂ ਸੀਗੀ। ਇਹ ਸਿਰਫ ਉਸ ਟਾਈਮ ਦੇ ਹਾਲਾਤਾਂ ਨੇ ਕਰ ਦਿੱਤਾ। ਤੇ ਤੁਸੀਂ ਜਿਹੜਾ ਹੁਣ ਕੰਮ ਕਰ ਰਹੇ ਹੋ, ਤੁਸੀਂ ਉਸ ਚੀਜ਼ ਨੂੰ ਰਿਪੇਅਰ ਕਰ ਰਹੇ ਹੋ। ਤੇ ਮੈਂ ਕਹਿੰਦਾ ਜਿਸ ਤਰ੍ਹਾਂ ਦਾ ਤੁਸੀਂ ਕੰਮ ਕਰ ਰਹੇ ਹੋ ਇਸ ਪਾਸੇ, ਤੁਹਾਡੀ ਹੀ ਇੱਕ ਬ੍ਰਾਂਚ, ਤੁਹਾਡੀਆਂ ਹੀ ਇੱਕ ਸ਼ਾਖਾ ਜਿਹੜੀਆਂ ਨੇ ਉੱਧਰ ਵੀ ਇਹ ਕੰਮ ਕਰਨ, ਤਾਂ ਕਿ ਇਹ ਬ੍ਰਿਜ ਦੇ ਦੋਨੋਂ ਸਾਈਡਸ ਜਿਹੜੇ ਨੇ ਉਹ ਆਪਸ ਵਿੱਚ ਮਿਲ ਸਕਣ। ਬਹੁਤ ਸ਼ੁਕਰੀਆ ਤੁਹਾਡਾ ਜੀ। ਉਮੀਦ ਕਰਦੇ ਹਾਂ ਤੁਹਾਡਾ ਵਧੀਆ ਰਹੂਗਾ ਤੇ ਸਾਰਾ ਕੁਝ ਵਧੀਆ ਆਏਗਾ। ਹਾਂਜੀ, ਥੈਂਕ ਯੂ, ਬਹੁਤ ਸੋਹਣੀ ਗੱਲਬਾਤ ਹੈ, ਬਹੁਤ ਸਰ। ਸ਼ੁਕਰੀਆ ਤੁਹਾਡਾ। ਥੈਂਕ ਯੂ। ਸੋ ਇਸੇ ਤਰ੍ਹਾਂ ਹੀ ਜੀ ਕਰਦੇ ਰਹੀਦਾ ਲੋਕਾਂ ਦੇ ਨਾਲ ਗੱਲਬਾਤ, ਜਿਹੜੇ ਇੱਥੇ ਆਉਂਦੇ ਨੇ, ਪਾਕਿਸਤਾਨ ਆਉਂਦੇ ਨੇ, ਉਹਨਾਂ ਨੂੰ ਲੈ ਕੇ ਖਾਸ ਤੌਰ 'ਤੇ ਉਹਨਾਂ ਤੱਕ ਮੈਸੇਜ ਪਹੁੰਚਾਉਣ ਦੇ ਵੀ ਮੀਨਸ ਕਿ ਜਿਹੜੇ ਆਉਣਾ ਚਾਹੁੰਦੇ ਨੇ ਤੇ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਹੁੰਦੀ ਆ, ਉਹ ਸੈਟਿਸਫੈਕਸ਼ਨ ਨੂੰ ਜਿਹੜੀ ਆ ਨਾ, ਉਹ ਅੱਛੇ ਅੰਦਾਜ਼ ਦੇ ਨਾਲ ਜਿਹੜਾ ਉਹਨਾਂ ਦਾ ਸੈਟਿਸਫਾਈ ਆਪਾਂ ਕਰ ਸਕੀਏ। ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਇਸੇ ਹੀ ਕੋਸ਼ਿਸ਼ ਦੇ ਨਾਲ, ਉਮੀਦ ਦੇ ਨਾਲ ਫਿਰ ਮਿਲਾਂਗੇ। ਰੱਬ ਰੱਖਾ।